ਪੰਜਾਬ ਸਰਕਾਰ ਨੇ ਲੋਹੜੀ ਤੇ ਗਿਫਟ ਦਿੱਤਾ ਜੀ ਕੋਈ? ਹਾਂਜੀ ਹਾਂਜੀ, ਇਹਨਾਂ ਨੇ ਗਿਫਟ ਦਿੱਤਾ ਆ ਕਿ 6000 ਤੋਂ ਵੱਧ ਕੱਚੇ ਮੁਲਾਜ਼ਮ ਕਹਿੰਦੇ ਕਿ ਪੱਕੇ ਕਰ ਦੇਵਾਂਗੇ ਜੀ। ਤੇ ਹਾਲਾਂਕਿ ਵੇਖੋ ਗੱਲ ਇਹ ਆ ਕਿ ਚਲੋ ਕੁਛ ਨਾ ਕਰਨ ਦੇ ਨਾਲੋਂ ਕੁਛ ਤਾਂ ਕਰ ਰਹੇ ਇਹ ਬਿਹਤਰ ਆ। ਵੈਸੇ ਇੰਨਾ ਕੁਛ ਜਿਹੜਾ ਆਮ ਤੌਰ ਤੇ ਆਪਾਂ ਦੇਖਿਆ ਕਿ ਸਰਕਾਰਾਂ ਜਿਹੜੀਆਂ ਅਖੀਰਲੇ ਕੁ ਸਾਲ ਦੇ ਵਿੱਚ ਆ ਕੇ ਕਰਦੀਆਂ ਰੁਜ਼ਗਾਰ ਦੇ ਖਾਸ ਮੁੱਦੇ ਤੇ ਆਪਾਂ ਜੇ ਗੱਲ ਕਰੀਏ ਤੇ ਇਹਨਾਂ ਨੇ ਕਮ ਸੇ ਕਮ ਕੁਛ ਪਿਛਲੀਆਂ ਚਾਹੇ ਭਰਤੀ ਪ੍ਰਕਿਰਿਆਵਾਂ ਸਹੀ ਕੁਛ ਹੁਣ ਫੈਸਲੇ ਆਪਣੇ ਪੱਧਰ ਤੇ ਜੋ ਲਏ ਆ, ਜੀ। ਚਲੋ ਥੋੜਾ ਬਹੁਤਾ ਰੇੜਾ ਰੇੜਿਆ ਤਾਂ ਅੱਛੀ ਗੱਲ ਹੈ। ਇਹਨਾਂ ਨੇ 6000 ਤੋਂ ਵੱਧ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਹੈ ਤੇ ਇਹਦੇ ਨਾਲ ਇੱਕ ਚੰਗੀ ਚੀਜ਼ ਹੈ। ਚਲੋ ਇਹ ਤਾਂ ਚੱਲਦਾ ਰਹਿਣਾ ਹੈ। ਵੈਸੇ ਤਾਂ ਵੇਖੀਏ ਤਾਂ ਹਾਲ ਦੀ ਘੜੀ ਵੇਖੋ ਕੁਛ ਧਰਨਾ ਲਾ ਕੇ ਵੀ ਬੈਠੇ ਨੇ। ਮੋਹਾਲੀ ਚ ਵੀ ਧਰਨਾ ਚੱਲ ਰਿਹਾ, 108 ਵਾਲੇ ਦਾ ਵੀ ਧਰਨਾ ਹੈ, ਉਹ ਵੀ ਕਹਿ ਰਹੇ ਨੇ ਕਿ ਸਾਨੂੰ ਰੈਗੂਲਰ ਕਰੋ। ਉਹ ਧਰਨੇ ਵੀ ਚੱਲ ਰਹੇ ਨੇ ਨਾਲ। ਪਰ ਇੱਕ ਹੋਰ ਅੱਜ ਦੇ ਦਿਨ ਇਹਨਾਂ ਨੇ ਵਧੀਆ ਪਹਿਲ ਕਦਮੀ ਕੀਤੀ ਹੈ ਕਿ ਜਿੱਦਾਂ ਲਾਇਬ੍ਰੇਰੀਆਂ ਸੀਗੀਆਂ ਸਕੂਲਾਂ ਦੇ ਵਿੱਚ ਪਹਿਲਾਂ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਸੰਭਾਲਿਆ ਹੀ ਨਹੀਂ ਗਿਆ। ਆਮ ਤੌਰ ਤੇ ਮੈਂ ਆਪ ਆਪਣੀ ਜ਼ਿੰਦਗੀ ਦੀ ਪਹਿਲੀ ਕਿਤਾਬ ਉੱਡਣਾ ਸਿੱਖ ਮਿਲਖਾ ਸਿੰਘ, ਮੈਨੂੰ ਯਾਦ ਹੈ ਮੈਂ 6ਵੀਂ ਕਲਾਸ ਚ ਆਪਣੇ ਸਕੂਲ ਦੀ ਲਾਇਬ੍ਰੇਰੀ ਚੋਂ ਲੈ ਕੇ ਪੜ੍ਹੀ ਸੀ ਜੀ। ਤੋ ਕਹਿਣ ਦਾ ਮਤਲਬ ਇਹ ਹੈ ਕਿ ਉਸ ਟਾਈਮ ਕਿਤਾਬਾਂ ਹੁੰਦੀਆਂ ਸਨ ਪਰ ਬਾਅਦ ਦੇ ਵਿੱਚ ਕਿਸੇ ਨੇ ਸੰਭਾਲਿਆ ਹੀ ਨਹੀਂ ਉਸ ਲਾਇਬ੍ਰੇਰੀ ਕਲਚਰ ਨੂੰ। ਇਹ ਗੱਲ ਮੈਂ ਜੇ ਕਰ ਰਿਹਾ ਤਾਂ ਇਹ ਲਾ ਲਓ ਕਿ ਤਕਰੀਬਨ ਕੋਈ 90 ਦੇ ਦਹਾਕੇ ਦੀ ਗੱਲ ਹੋਏਗੀ। ਤੋ ਉਸ ਟਾਈਮ ਅੱਜ ਤੋਂ ਲਾ ਲਓ ਕਿ ਪਿਛਾਂ ਚਲੇ ਜਾਈਏ 30-35 ਸਾਲ, ਉਦੋਂ ਦੀ ਗੱਲ ਹੈ, 30-35 ਸਾਲ ਪਹਿਲਾਂ ਦੀ, ਕਿ ਉਸ ਟਾਈਮ ਇਹ ਕਲਚਰ ਸੀਗਾ ਸਾਡੇ ਹਨਾ। ਪਰ ਇੱਥੇ ਹੁਣ ਬਾਅਦ ਦੇ ਵਿੱਚ ਉਹ ਲਾਇਬ੍ਰੇਰੀਆਂ ਹੌਲੀ ਹੌਲੀ ਦਮ ਤੋੜ ਗਈਆਂ। ਉਹਦਾ ਕਾਰਨ ਇਹ ਸੀ ਕਿ ਨਾ ਤਾਂ ਲਾਇਬ੍ਰੇਰੀਅਨ ਪੱਕੇ ਕੀਤੇ ਗਏ, ਭਰਤੀ ਕੀਤੇ ਗਏ, ਨਾ ਹੀ ਕਿਤਾਬਾਂ ਕਦੇ ਦੁਬਾਰਾ ਮੰਗਾਈਆਂ ਗਈਆਂ। ਇਹਨਾਂ ਨੇ ਇਹ ਕੀਤਾ ਹੈ ਕਿ ਬਈ ਜੋ ਕਿਤਾਬਾਂ ਨੇ ਜਿਹੜੀਆਂ ਲਾਇਬ੍ਰੇਰੀ ਦੇ ਵਿੱਚ, ਉਹ ਕਹਿੰਦੇ ਆ ਕਿ ਚਾਹੇ ਪੰਜਾਬ ਦੇ ਇਤਿਹਾਸ ਮੁਤਲਕ, ਸੰਸਕ੍ਰਿਤੀ ਮੁਤਲਕ, ਭੂਗੋਲ ਮੁਤਲਕ, ਸਾਹਿਤ ਮੁਤਲਕ, ਜਾਂ ਇਹ ਸਾਰਾ ਕੁਛ ਹੈ ਜਿਹੜਾ ਇਹ ਨੈਸ਼ਨਲ ਬੁੱਕ ਟਰਸਟ ਤੋਂ 25% ਜਦਕਿ ਪ੍ਰਾਈਵੇਟ ਪਬਲਿਸ਼ਰਸ ਤੋਂ 40% ਡਿਸਕਾਊਂਟ ਤੋਂ ਖਰੀਦ ਜਿਹੜੀ ਆ ਉਹ ਕਰ ਲਈ ਜਾਵੇਗੀ। ਮਤਲਬ ਕਿ ਦੁਬਾਰਾ ਫਿਰ ਇਹਨਾਂ ਨੇ ਲਾਇਬ੍ਰੇਰੀ ਕਲਚਰ ਸਕੂਲਾਂ ਦੇ ਵਿੱਚ ਪ੍ਰਫੁੱਲਤ ਕਰਨ ਦਾ ਇੱਕ ਤਹਈਆ ਕੀਤਾ, ਤਰੱਦਦ ਕੀਤਾ ਹੈ। ਤੇ ਮੈਂ ਸਮਝਦਾ ਕਿ ਦੇਖੋ ਜੇ ਇਸ ਕਾਰਜ ਵਾਸਤੇ ਇਹਨਾਂ ਨੇ ਜੋ ਐਲਾਨ ਕੀਤਾ ਹੈ ਕਿ ਅਸੀਂ 16.32 ਕਰੋੜ ਮਤਲਬ ਕਿ 16 ਕਰੋੜ 32 ਲੱਖ ਰੁਪਇਆ ਜਿਹੜਾ ਜਾਰੀ ਕੀਤਾ ਹੈ, ਇਹਦੇ ਚ 5000 ਪ੍ਰਾਇਮਰੀ ਸਕੂਲ, 13000 ਮਿਡਲ ਸਕੂਲ ਤੇ ਇਸ ਤੋਂ ਇਲਾਵਾ ਹਾਈ ਸਕੂਲਾਂ ਦੀ ਜਿਹੜੀ ਤਾਦਾਦ ਹੈ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਦੀ ਤਾਦਾਦ ਹੈ, ਤਾਂ ਉਹਦੇ ਵਾਸਤੇ ਇਹਨਾਂ ਨੇ ਕਿਹਾ ਕਿ ਅਸੀਂ ਇਹ ਪੈਸੇ ਜਿਹੜੇ ਰੱਖੇ ਆ, ਜਿਵੇਂ ਮਤਲਬ ਪ੍ਰਾਇਮਰੀ ਸਕੂਲ ਵਾਸਤੇ 5000, ਮਿਡਲ ਵਾਸਤੇ 13000 ਆ ਗਿਆ ਤੇ 15000 ਹਾਈ ਸਕੂਲ ਵਾਸਤੇ ਆ ਗਿਆ ਤੇ ਸੀਨੀਅਰ ਸੈਕੰਡਰੀ ਸਕੂਲ ਵਾਸਤੇ 20000 ਕਿ ਇਹਨਾਂ ਦੇ ਨਾਲ ਤੁਸੀਂ ਕਿਤਾਬਾਂ ਲਿਆਓ। ਤਾਂ ਖੈਰ ਚਲੋ ਘੱਟੋ ਘੱਟ ਥੋੜੀਆਂ ਬਹੁਤੀਆਂ ਕਿਤਾਬਾਂ ਆਉਣਗੀਆਂ, ਕੋਈ ਬੱਚਿਆਂ ਨੂੰ ਮਾੜਾ ਮੋਟਾ ਇੱਧਰ ਲੜ ਲਾਇਆ ਜਾ ਸਕਦਾ। ਵੈਸੇ ਵੀ ਜੇ ਅਪੀਲ ਕੀਤੀ ਜਾਵੇ ਤਾਂ ਲੇਖਕ ਜਾਂ ਹੋਰ ਪਬਲਿਸ਼ਰ ਵੀ ਬਥੇਰੀਆਂ ਕਿਤਾਬਾਂ ਭੇਜ ਦਿਆ ਕਰਨਗੇ। ਕਿਤਾਬਾਂ ਦੀ ਕੋਈ ਕਿੱਲਤ ਨਹੀਂ, ਬਸ ਜ਼ਰੂਰਤ ਹੈ ਕਿ ਹੱਲਾ ਮਾਰਿਆ ਜਾਵੇ। ਸੋ ਲਾਇਬ੍ਰੇਰੀਆਂ ਦਾ ਬੁਰਾ ਹਾਲ ਹੈ। ਪੰਜਾਬ ਦੀਆਂ ਜਿਹੜੀਆਂ ਸਰਕਾਰੀ ਲਾਇਬ੍ਰੇਰੀਆਂ, ਜਿਹੜੀ ਸਭ ਤੋਂ ਸਾਡੀ ਵੱਡੀ ਲਾਇਬ੍ਰੇਰੀ ਆ ਪਟਿਆਲੇ ਦੇ ਵਿੱਚ, ਤਾਂ ਉਹਦਾ ਵੀ ਬਹੁਤ ਬੁਰਾ ਹਾਲ ਹੈ। ਇਹਦੇ ਤੇ ਮੈਂ ਕਈ ਵਾਰ ਸਟੋਰੀਆਂ ਕੀਤੀਆਂ ਪਰ ਕੋਈ ਗੱਲ ਗੌਲ ਦਾ ਨਹੀਂ ਹੈ। ਤਾਂ ਇਹ ਆ ਕਿ ਇਹ ਸਾਰੀਆਂ ਜਿਹੜੀਆਂ ਲਾਇਬ੍ਰੇਰੀਆਂ ਇਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਔਰ ਸਾਨੂੰ ਲਾਇਬ੍ਰੇਰੀ ਐਕਟ ਦੀ ਵੀ ਬਹੁਤ ਲੋੜ ਹੈ ਕਿ ਅਸੀਂ ਪਿੰਡ ਪਿੰਡ ਹੀ ਲਾਇਬ੍ਰੇਰੀ ਲੈ ਜਾਈਏ। ਅੱਛੀ ਗੱਲ ਹੈ, ਚੰਗੀ ਗੱਲ ਹੈ। ਇਹਨਾਂ ਨੇ ਚਲੋ ਥੋੜਾ ਬਹੁਤਾ ਕੁਛ ਨਾ ਕੁਛ ਕੀਤਾ ਹੈ ਇਸ ਮੁੱਦੇ ਤੇ।